पंजाब रेडियो USA सुन रहे ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਕੁਝ ਇੱਕ ਖਬਰਾਂ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ ਜੀ। ਚਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ ਜਿਨ੍ਹਾਂ ਦੀਆਂ ਮਠਿਆਈਆਂ ਵੀ ਤੁਸੀਂ ਸਵਾਦ ਦੇਖ ਸਕਦੇ ਹੋ ਤੇ ਇਹਨਾਂ ਨੂੰ ਪੀਜ਼ਾ ਵੀ ਆਰਡਰ ਕਰ ਸਕਦੇ ਹੋ। ਵਿਜ਼ਿਟ ਕਰ ਸਕਦੇ ਹੋ www.chicagopizza.com ਤੇ 10% ਆਫ ਵੀ ਲੈ ਸਕਦੇ ਹੋ। ਰੇਡੀਓ ਕੋਡ 1313 ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਬਸ, ਅਸ਼ਾਂਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਸੁਖਚੈਨ ਸਿੰਘ ਜੀ, ਸਤਨਾਮ ਸਿੰਘ ਜੀ, ਸੁਰਿੰਦਰ ਸਿੰਘ ਚੌਹਾਨ, ਰਣਵੀਰ ਸਿੰਘ ਰਾਣਾ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਜੀ ਗੱਲ ਕਰਦੇ ਹਾਂ ਜਿਹੜੇ ਗੋਰਖਪੁਰ ਦੇ ਵਿੱਚ ਬੱਚਿਆਂ ਦੀ ਮੌਤ ਹੋ ਗਈ ਸੀਗੀ, ਉਸ ਮਾਮਲੇ ਦੇ ਵਿੱਚ ਜਿਹੜਾ ਡਾਕਟਰ ਸੀਗਾ ਉਹ ਪਰਤਿਆ ਜੀ ਜੇਲ੍ਹ ਤੋਂ, ਤਾਂ ਉਸਨੇ ਕਈ ਗੰਭੀਰ ਦੋਸ਼ ਲਾਏ। ਦੇਖੋ, ਇਹ ਜਿਹੜਾ ਹਾਦਸਾ ਵਾਪਰਿਆ ਸੀ, ਇਸ ਹਾਦਸੇ ਵਿੱਚ 60 ਤੋਂ ਵੱਧ ਜਵਾਕ ਮਰ ਗਏ ਸਨ। ਹਾਦਸਾ ਕਾਹਦਾ, ਇੱਕ ਤਰ੍ਹਾਂ ਨਾਲ ਕਹੀਏ ਕਿ ਪ੍ਰਸ਼ਾਸਕੀ ਕਤਲੇਆਮ ਹੀ ਸੀਗਾ, ਕਿਉਂਕਿ ਆਕਸੀਜਨ ਬੰਦ ਹੋ ਗਈ, ਛੋਟੇ ਛੋਟੇ ਬੱਚੇ ਜਿਹੜੇ ਤੜਫ ਕੇ ਮਰ ਗਏ। ਤਾਂ ਅਗਸਤ 2017 ਚ ਜਦੋਂ ਇਹ ਘਟਨਾ ਘਟੀ ਸੀ, ਤਾਂ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਇੱਕ ਬੰਦਾ ਹੀਰੋ ਬਣ ਕੇ ਉਭਰਿਆ ਸੀਗਾ। ਉਹਦਾ ਨਾਮ ਸੀਗਾ ਡਾਕਟਰ ਕਾਫਿਲ ਅਹਿਮਦ ਖਾਨ। ਤਾਂ ਕਿਉਂਕਿ ਉਸ ਬੰਦੇ ਨੇ ਆਪਣੇ ਪੱਧਰ ਤੇ ਉਸ ਸਮੇਂ ਯਤਨ ਕੀਤੇ ਸਿਲੰਡਰਾਂ ਦੇ ਇੰਤਜ਼ਾਮ ਦੇ, ਜਿਸ ਸਮੇਂ ਬੱਚੇ ਉੱਥੇ ਦਮ ਤੋੜ ਰਹੇ ਸੀ, ਤਾਂ ਉਹਦੀ ਕਾਫੀ ਵਾਹਵਾਹੀ ਸੀ। ਪਰ ਉਸ ਤੋਂ ਬਾਅਦ ਅਚਾਨਕ ਉਹਨੂੰ ਨਾਟਕੀ ਢੰਗ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਉਹ ਕਾਫੀ ਮਹੀਨਿਆਂ ਤੱਕ, ਲਾ ਲਓ ਕਿ ਅਗਸਤ ਤੋਂ ਹੁਣ ਤੱਕ ਹੀ ਤਕਰੀਬਨ ਉਹ ਅੰਦਰ ਰਿਹਾ। ਬੀਤੇ ਦਿਨ ਹੀ ਉਹ ਰਿਹਾ ਹੋ ਕੇ ਆਇਆ। ਹੁਣ ਉਹਨੇ ਬੜੇ ਗੰਭੀਰ ਦੋਸ਼ ਲਾਏ। ਉਹ ਕਹਿੰਦਾ ਕਿ ਦੇਖ ਲਓ, ਹਾਈ ਕੋਰਟ ਨੇ ਮੇਰੇ ਬੇਲ ਆਰਡਰ ਦੇ ਵਿੱਚ ਕੀ ਚੀਜ਼ ਲਿਖੀ ਹੈ। ਉਹ ਕਹਿੰਦਾ ਕਿ ਹਾਈ ਕੋਰਟ ਮੰਨਦੀ ਪਈ ਆ ਕਿ ਮੇਰੇ ਖਿਲਾਫ ਕੋਈ ਵੀ ਸਬੂਤ ਨਹੀਂ ਹੈ, ਸੋ ਲਿਹਾਜ਼ਾ ਮੈਨੂੰ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ। ਤੇ ਉਹ ਦੱਸਦਾ ਕਿ ਮੇਰੇ ਪਰਿਵਾਰ ਨੂੰ ਉਸ ਸਮੇਂ ਬਹੁਤ ਸਪਰੈਸ ਕੀਤਾ ਗਿਆ, ਬਹੁਤ ਦਬਾਅ ਬਣਾਇਆ ਗਿਆ ਸਾਡੇ ਤੇ, ਪਰ ਫਿਰ ਵੀ ਜਦੋਂ ਅਸੀਂ ਚੁੱਪ ਨਹੀਂ ਰਹੇ ਤਾਂ ਫਿਰ ਮੈਨੂੰ ਕੇਸ ਦੇ ਵਿੱਚ ਫਸਾ ਦਿੱਤਾ ਗਿਆ। ਕਾਫੀ ਦੋਸ਼ ਲਾਏ ਆ। ਉਹ ਕਹਿੰਦਾ ਕਿ ਛੋਟੀ ਜਿਹੀ ਮੇਰੀ ਬੇਟੀ ਸੀ, ਪਹਿਲਾਂ ਉਹਦਾ ਬਰਥਡੇ ਸੀਗਾ ਤੇ ਉਹ ਵੀ ਬਰਥਡੇ ਆ ਜਿਹੜਾ ਉਹਦਾ ਵਿਚਾਰੀ ਦਾ ਲੰਘ ਗਿਆ। ਮੈਂ ਉੱਥੇ ਜੇਲ੍ਹ 'ਚ ਤੜਪਦਾ ਰਿਹਾ। 160 ਬੰਦਿਆਂ ਦੀ ਬੈਰਕ ਦੇ ਵਿੱਚ ਮੈਨੂੰ ਤਾੜਿਆ ਗਿਆ ਸੀਗਾ, ਜਦ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ, ਮੇਰਾ ਕੋਈ ਕਸੂਰ ਨਹੀਂ ਸੀਗਾ। ਇਹ ਡਾਕਟਰ ਕਾਫਿਲ ਨੇ ਜਿਹੜੀਆਂ ਗੱਲਾਂ ਕਹੀਆਂ ਨੇ, ਉਹਨਾਂ ਗੱਲਾਂ ਦੇ ਵਿੱਚ ਬਹੁਤ ਗੰਭੀਰ ਦੋਸ਼ ਆ। ਹੁਣ ਇਹ ਕੀ ਜਵਾਬ ਦਿੰਦੇ ਆ, ਕੀ ਕਾਰਵਾਈ ਕਰਦੇ ਆ, ਉਹ ਤੁਹਾਨੂੰ ਪਤਾ ਹੀ ਆ। ਕਿਉਂਕਿ ਅਤੀਤ ਦੇ ਵਿੱਚ ਜੇ ਅਸੀਂ ਵੇਖੀਏ ਤਾਂ ਜਦੋਂ ਇਹ ਏਡਾ ਵੱਡਾ ਇੱਕ ਤਰ੍ਹਾਂ ਨਾਲ ਪ੍ਰਸ਼ਾਸਕੀ ਕਤਲੇਆਮ ਵਾਪਰ ਗਿਆ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਜ਼ਿੰਮੇਵਾਰੀਆਂ ਨਿਰਧਾਰਿਤ ਕੀਤੀਆਂ ਗਈਆਂ ਉਹ ਬੜੀਆਂ ਲਚਰ ਸਨ। ਜਿੱਦਾਂ ਇਹਨੂੰ ਤੇ ਮੁਲਜ਼ਮ ਬਣਾ ਦਿੱਤਾ ਗਿਆ, ਪਰ ਜਿਹੜਾ ਉੱਤੇ ਬੈਠਾ ਸੀ, ਜ਼ਿਲ੍ਹੇ ਦਾ ਹੈੱਡ ਸੀਗਾ, ਜਿਹਨੂੰ ਆਪਾਂ DC ਕਹਿ ਦਿੰਦੇ ਆ, ਉਹਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਤੇਰਾ ਕੰਮ ਕੀ ਆ। ਜਾਂ ਸਿਹਤ ਮੰਤਰੀ ਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਤੁਹਾਡਾ ਕੰਮ ਕੀ ਹੈ। ਮੁੱਖ ਮੰਤਰੀ ਨੂੰ ਕਿਸੇ ਨੇ ਨਹੀਂ ਪੁੱਛਿਆ। ਤੋ ਇਹਨੂੰ ਗੁਨਾਹਗਾਰ ਬਣਾ ਕੇ ਭੇਜ ਦਿੱਤਾ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਜਿਹੜੇ ਬੰਦੇ ਨੇ, ਜਿਹੜਾ ਬੰਦਾ ਗੈਸ ਸਪਲਾਈ ਕਰਦਾ ਸੀਗਾ ਸਿਲੰਡਰਾਂ ਦੇ ਜ਼ਰੀਏ, ਆਕਸੀਜਨ ਸਪਲਾਈ ਕਰਦਾ ਸੀਗਾ, ਜਿਹੜਾ ਸਪਲਾਈ ਕਰਤਾ ਸੀਗਾ, ਉਸ ਬੰਦੇ ਨੂੰ, ਜਿਹਨੇ ਕਿ ਉਹ ਪਿੱਛੋਂ ਸਿਲੰਡਰਾਂ ਦੀ ਸਪਲਾਈ ਬੰਦ ਕਰਕੇ ਸਾਰੀਆਂ ਜਾਨਾਂ ਲੈ ਲਈਆਂ, ਉਸ ਬੰਦੇ ਨੂੰ ਤੇ ਜ਼ਮਾਨਤ ਜਿਹੜੀ ਆ ਉਹ ਕੁਛ ਦਿਨਾਂ ਦੇ ਬਾਅਦ ਹੀ ਮਿਲ ਗਈ। ਤੇ ਜਿਹੜਾ ਡਾਕਟਰ ਉੱਥੇ ਭੱਜ ਕੇ ਸਿਲੰਡਰਾਂ ਨੂੰ ਜੁਟਾ ਰਿਹਾ ਸੀਗਾ, ਜਾਨਾਂ ਬਚਾ ਰਿਹਾ ਸੀ, ਯਤਨ ਕਰਦਾ ਪਿਆ ਸੀ, ਉਹਨੂੰ ਚੱਕ ਕੇ ਮੁਲਜ਼ਮ ਬਣਾ ਦਿੱਤਾ। ਸੋ ਕੁੱਲ ਮਿਲਾ ਕੇ ਦੇਸ਼ ਦਾ ਢਾਂਚਾ, ਦੇਸ਼ ਦਾ ਹਾਲ ਉਹੀ ਹੋ, ਜਿਵੇਂ ਕਿਸੇ ਨੇ ਕਿਹਾ ਸੀਗਾ ਨਾ ਕਿ ਜੋ ਕਤਲ ਕਰਤੇ ਹੈ ਉनको ਸਜ਼ਾ ਕੋਈ ਨਹੀਂ, ਸਜ਼ਾ ਉਨਕੇ ਲਈ ਹੈ ਜਿਨਕੀ ਖਤਾ ਕੋਈ ਨਹੀਂ। ਸੋ ਡਾਕਟਰ ਹੈ ਜਿਹੜਾ ਉਹ ਹੁਣ ਹਾੜੇ ਕੱਢਦਾ ਪਿਆ, ਬਹੁਤ ਬੁਰੇ ਹਾਲ ਦੇ ਵਿੱਚੋਂ ਨਿਕਲ ਕੇ ਆਇਆ ਜੇਲ੍ਹ ਅੰਦਰੋਂ। ਪਰ ਜੋ ਉਹਨੇ ਦੋਸ਼ ਲਾਇਆ, ਉਹਨਾਂ ਦੋਸ਼ਾਂ ਦਾ ਜਵਾਬ ਜਿਹੜਾ ਉਹ ਸਰਕਾਰੀ ਪੱਧਰ ਤੋਂ ਮਿਲਣਾ ਚਾਹੀਦਾ ਹੈ। ਜੀ ਉਹ ਤਾਂ ਸਾਰਿਆਂ ਨੂੰ ਪਤਾ ਕਿ ਮਿਲਣਾ ਕੁਛ ਨਹੀਂ ਗਾ। ਛੋਟਿਆਂ ਤੇ ਗਾਜ ਡਿੱਗਦੀ ਆ ਤੇ ਅੱਗੇ ਬੱਸਾਂ ਜਿਹੜੀਆਂ ਨਜਾਇਜ਼ ਚੱਲਦੀਆਂ ਕਾਫੀ ਸਾਲਾਂ ਤੋਂ ਇਹ ਸੁਣਦੇ ਆਏ ਆ ਤੇ ਉਹਨਾਂ ਦੀ ਹੁਣ ਪੜਤਾਲ ਵਿਜੀਲੈਂਸ ਕਰੇਗੀ। ਦੇਖੋ, ਇਹਨਾਂ ਨੇ ਵਿਜੀਲੈਂਸ ਨੂੰ ਫਿਰ ਇੱਕ ਵਾਰੀ ਕਿਹਾ ਕਿ ਤੁਸੀਂ ਮੈਦਾਨ 'ਚ ਉਤਰੋ। ਤੁਹਾਨੂੰ ਯਾਦ ਹੋਣਾ ਜਦੋਂ ਕੈਪਟਨ ਅਮਰਿੰਦਰ ਸਿੰਘ ਨਵਾਂ ਗੱਦੀ ਤੇ ਬੈਠਾ ਸੀਗਾ ਤੇ ਉਦੋਂ ਇਹਨਾਂ ਨੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਸੀਗਾ। ਸਾਰੇ ਚੌਂਕਾਂ ਦੇ ਵਿੱਚ ਇਹਨਾਂ ਦੇ ਅਧਿਕਾਰੀ ਮੁਲਾਜ਼ਮ ਖਲੋਤੇ ਸੀਗੇ, ਚੈਕਾਂ ਹੁੰਦੀਆਂ ਸੀਗੀਆਂ, ਚੈਕਾਂ ਦੇ ਵਿੱਚੋਂ ਇਹ ਪਰਮਿਟ ਦੇਖੇ ਜਾਂਦੇ ਸੀ। ਫਿਰ ਚੈਕਾਂ ਦੇ ਵਿੱਚੋਂ ਇਹ ਚੀਜ਼ ਦੇਖੀ ਜਾਂਦੀ ਸੀ ਕਿ ਕਿਹੜੇ ਪਰਮਿਟ ਤੇ ਕਿਹੜੀ ਗੱਡੀ ਚੜੀ ਹੋਈ ਹੈ, ਕਿਹੜੀ ਬੱਸ ਜਿਹੜੀ ਉਹ ਇਲੀਗਲ ਚੱਲਦੀ ਪਈ ਹੈ, ਕਿਹੜੀ ਬੱਸ ਜਿਹੜੀ ਹੈ ਲੀਗਲ ਢੰਗ ਨਾਲ ਚੱਲਦੀ ਪਈ ਆ। ਤਾਂ ਉਹਨਾਂ ਦਿਨਾਂ ਦੇ ਵਿੱਚ ਸਰਕਾਰੀ ਬੱਸ ਸੇਵਾ ਦੀ ਆਮਦਨ ਜਿਹੜੀ ਆ ਇੱਕ ਦਿਨ ਦੀ 30 ਤੋਂ 40 ਲੱਖ ਰੁਪਏ ਤੱਕ ਵੱਧ ਗਈ ਸੀ।
क्योंकि नजायज़ बसां जिहड़ियां वो खुदे लैन लग गईयां सी। पर बाद दे विच की होया कि अचनचेती 7-8 दिन इन्हां ने जिहड़ा काम झवी जी खा के कीता सीगा वो बंद कर दिता। उस तो बाद फिर ਉਹੀ ਘੁਆੜਾ ਚੱਲ ਪਿਆ। ਹੁਣ ਇਹਨਾਂ ਨੇ ਫਿਰ ਇਹ ਐਲਾਨ ਕੀਤਾ, ਕਹਿੰਦੇ ਆ ਜੀ ਕਿ ਵਿਜੀਲੈਂਸ ਚੈਕਿੰਗ ਕਰੂਗੀ ਔਰ ਇਸ ਚੈਕਿੰਗ ਦੇ ਵਿੱਚ ਪਰਮਿਟ ਦੇਖੇ ਜਾਣਗੇ, रूट देखे जाएंगे, बसा देखिया जाएंगे, सारा कुछ किया जाएगा ताकि प्राइवेट ट्रांसपोर्टर की इजारेदारी है जी, और खास तौर पर जो इलीगल बसा चलाते हैं वो सारा नैटवर्क है जो तोड़िया जाए। सो ठीक है कि हुण इन्होंने कोशिश की है, फिर एक दफा ये कोशिश करने जा रहे हैं। पर रौला तो इस गल का है ना कि जो 2-4 दिन काम कर लेंगे और खास तौर पर जो इन्होंने देखना होंगे कि वोटां आ गईयां नेड़े और लोगों को विखाना होंगे कि असीं कुछ करते पे हाँ, उदों इस तरह दी चीज़ां जिहड़ियां वो लाहेबंद हो जांदियां, पर अचानक पता नहीं फिर अंदर खाते की खेड खेडी जाती है कि वो जिहड़ियां लाहेबंद चीज़ां ने वो भी अचानक बंद कर दित्तियां जांदियां। तो ये चीज़ तो वधिया मूव तो वधिया कि विजीलैंस जिहड़ी है चैकिंग करूगी, पर रौला है कि प्रॉपर चैकिंग चलती रहे। ये नहीं है कि 2-4 दिन चला के वो मुड़ के नौरियां च खिलार के बसा फिर 2-4 दिन बाद सड़कों पर चढ़ा लैन। जरूरत इस गल की आ कि एक तो जी ट्रांसपोर्ट पॉलिसी इन्होंने कहा कि असीं लिया रहे हैं, वो पता नहीं किहड़े रक्शे ते लदी हुई है, हाले तक पहुंची नहीं। एक तो ट्रांसपोर्ट पॉलिसी ना एक प्रॉपर चैकिंग का जिहड़ा नैटवर्क स्थापित करन ताकि इस तरह दी गैर कानूनी बसां जिहड़ियां वो सरकारी बसां नूं होरा ना ला सकन। बिल्कुल जी, जिस तरह तुसीं ठीक कहा है कि वोटां दा रौला कोलाई है ते अगे पंजाब सरकार ने हाईकोर्ट नूं दस्सिया कि पंजाब दे विच कोई भी गलत नहीं हो रहा डेरियां विच, पर डेरे लियाउण वालियां भी सरकारां ही ये कहंदे जी डेरियां च सब अच्छा है। असल दे विच कहानी की सीगी कि जिहड़ा डेरा सरसा इहदे बाबत एक शिकायत चले गई सीगी हाई कोर्ट दे विच। ये गल मेरे ख्याल दे नाल 2013 दी आ। उस शिकायत दे विच ये कहा गया सीगा कि डेरा जिहड़ा वो अपने पद्धर ते अपनी आर्मी खड़ी करके साबका आर्मी अफसरां द्वारा उन्होंने ट्रेनिंग दे रहा है। ये बड़ा गंभीर दोष सीगा। तो उस तो बाद अचानक हाई कोर्ट हरकत दे विच आया, उन्होंने रिपोर्ट मंगी, हरियाणे वालियां ने रिपोर्ट बना के वैसे दी वैसी भेज दी, जिहड़ी कि बहुत गलत गल सीगी। जे वो सरकार उस समय संजीदगी दे नाल जांच पड़ताल करदी ते शायद बहुत कुछ सीगा जिहड़ा वो उदों लभ्या जा सकदा सी। खैर उदों बाद मामला ये वापरिया कि हाई कोर्ट ने 2015 दे विच फिर ऑर्डर किया सीगा, एक हुक्म दिता सीगा कि पंजाब ते हरियाणा जिन्ने भी इन्हां 2 राज्यां दे विच डेरे आ उन्हां बाबत एक रिपोर्ट पेश करो कि इन्हां डेरियां दे विच की कुछ चलदा पिया, कौन कौन रह रहा, किहड़े किहड़े हथियार इन्होंने जमा करा रखे, यानी जो भी गतिविधियां है वो दसिया जाए। होया कि उस तो बाद ना तो प्रकाश सिंह बादल सरकार ने और ना ही भारतीय जनता पार्टी की हरियाणवी सरकार ने इस बाबत कोई डडा पोरिया। होया कि बाद दे विच कि एक शख्स ने अदालती अवज्ञा का दोष पा दिता, अदालती अवज्ञा का केस पा दिता कि सरकारां ने अवज्ञा की है हाई कोर्ट के हुक्म की, क्योंकि इन्होंने रिपोर्ट ही नहीं बना के भेजी। फिर होया कि इस समय जदों ये मामला हाई अदालती अवज्ञा का, तो इन्होंने रिपोर्ट फाइल कर दी है जाके। हुण जिहड़ी पंजाब सरकार ने रिपोर्ट फाइल की है उहदे च कहा कि असीं जी सारे डेरियां दे विच जाके देखिया, जांच के पड़ताल के देखिया, सब कुछ ठीक ठाक आ, कुछ भी गलत हैपन नहीं हो रहा, कुछ भी गलत नहीं वापरन रहा कि तुसीं बस आ जिहड़ी तिल फुल जी साडी भेटा आ रिपोर्ट के रूप में प्रवान करो, स्वीकार करो, गल खत्म है। हुण हरियाणा भी रिपोर्ट इहो जी बना के भेज दूगा क्योंकि पंजाब ते हरियाणा तुहानूं पता ही छोटे बड़े भाई है। पर देखो ये कहंदी है कि डेरियां च कुछ नहीं हो रहा, कि डेरियां च कुछ नहीं हो रहा तो घट्टो घट ये दसन कि थोड़े दिन पहला अमृतसर जिथे दरबार साहब है उसके नाल ही एक डेरा, उस डेरे दे विच रोटी खांदे 2 साधु भिड़ते ते एक ने पिस्तौल कढ के बखी दे विच फैर मार दिता दूजे दे। हुण जे सब कुछ ठीक हो रहा ते आ जिहड़े साधु जिहड़े रोटी भी शायद मंग के जुगाड़ करदे आ, ये हथियार कित्थे चुकी करदे? उस साधु का अज तक पता नहीं लग्या कि उहदे कोल जिहड़ा रिवाल्वर सीगा, जो असला सी उहदे कोल नजायज़ सी जां जायज़ सी। ये डेरिया च की हो रहा? और जिन्ने डेरे आ साडे पंजाब दे, मैनूं नहीं लगता कि इन्होंने कल्ले कल्ले डेरे दे विच जाके कल्ले कल्ले हथियार की चैकिंग की होगी। और हथियारां की चैकिंग ही निरंतर नहीं होनी चाहिए इन्हां दे विच, बल्कि ये भी चैक किया जाना चाहिए कि जिहड़े लोग इत्थे रहिंदे आ सेवादारां दे रूप दे विच उन्हां दा पिछोकड़ की आ, उन्हां दा क्रिमिनल रिकॉर्ड की आ। सो ये सारा कुछ जिहड़ा मेरे ख्याल दे नाल एडी
ਅੱਤ ਫੱਟ ਏਡੀ ਕਾਹਲੀ ਦੇ ਨਾਲ ਤੇ ਨਹੀਂ ਸੀ ਵੇਖਿਆ ਜਾ ਸਕਦਾ, ਪਰ ਇਹਨਾਂ ਨੇ ਹੁਣ ਵਿਖਾ ਦਿੱਤਾ ਸ਼ੀਸ਼ਾ, ਅੱਗੇ ਦੇਖੋ ਕੀ ਬਣਦਾ। ਪਰ ਇੱਥੇ ਕਹਿੰਦੇ ਡੇਰਿਆਂ 'ਚ ਕੁਛ ਨਹੀਂ ਹੁੰਦਾ। ਆ ਪਿਛਲੇ ਸਾਲ ਇੱਕ ਡੇਰੇ ਦੇ ਵਿੱਚ ਉੱਥੇ ਗੁਰਦਾਸਪੁਰ ਏਰੀਏ ਦੇ ਵਿੱਚ ਇੱਕ ਸਾਹਿਬ ਜਿਹੜਾ ਉਹ ਕਤਲ ਹੋਇਆ ਸੀਗਾ, ਔਰ ਉਹਦੇ ਤੇ ਦੋਸ਼ ਲੱਗਾ ਸੀਗਾ ਕਿ ਉਹ ਬਲੈਕ ਕਰਦਾ ਸੀ, ਸਾਰਾ ਇਲਾਕਾ ਕਹਿੰਦਾ ਬਲੈਕ ਕਰਦਾ ਸੀ ਤੇ ਰੌਲਾ ਬਲੈਕ ਦਾ ਸੀਗਾ। ਇਸ ਤਰ੍ਹਾਂ ਹੋਰ ਕਈ ਘਟਨਾਵਾਂ ਵਾਪਰਦੀਆਂ ਨੇ। ਜੇ ਸਭ ਕੁਛ ਠੀਕ ਠਾਕ ਆ ਤੇ ਇਹਨਾਂ ਤੇ ਇਹ ਦੋਸ਼ ਕਿਹੋ ਜਿਹੇ ਲੱਗਦੇ, ਜਿਹੜੇ ਕੋਈ ਬਲਾਤਕਾਰ ਦੇ ਦੋਸ਼ ਲਾਉਂਦਾ, ਕੋਈ ਬਲੈਕ ਦੇ ਦੋਸ਼ ਲਾਉਂਦਾ, ਕੋਈ ਹਥਿਆਰਾਂ ਦੇ ਦੋਸ਼ ਲਾਉਂਦਾ, ਕੋਈ ਕਬਜ਼ਿਆਂ ਦੇ ਦੋਸ਼ ਲਾਉਂਦਾ, ਇਹ ਸਾਰੇ ਦੋਸ਼ ਫਿਰ ਲੋਕ ਝੂਠੇ ਲਾਉਂਦੇ ਇਹਨਾਂ ਤੇ। ਬਿਲਕੁਲ ਜੀ, ਚੱਲਦਾ ਤਾਂ ਸਾਰਾ ਕੁਝ ਇਹਨਾਂ ਦੇ ਡੇਰਿਆਂ ਦੇ ਵਿੱਚੋਂ। ਤਾਂ ਅੱਗੇ ਇਰਾਕ ਦੇ ਵਿੱਚੋਂ ਬਚ ਕੇ ਆਇਆ ਸੀ ਹਰਜੀਤ ਮਸੀਹ, ਤੇ ਉਸਨੇ ਸਰਕਾਰ ਨੂੰ ਅਪੀਲ ਕੀਤੀ ਹੈ। ਦੇਖੋ ਜਿਹੜਾ ਹਰਜੀਤ ਮਸੀਹ ਆਇਆ ਸੀਗਾ, ਹਰਜੀਤ ਮਸੀਹ ਉਦੋਂ ਹੀ ਕਰਲਾਉਂਦਾ ਰਿਹਾ ਕਿ ਦੇਖੋ ਉਹ ਬੰਦੇ ਆ ਜਿਹੜੇ ਉਹ ਖਤਮ ਕਰ ਦਿੱਤੇ ਉਹਨਾਂ ਨੇ, ਉਹਨਾਂ ਦੀ ਉਡੀਕ ਨਾ ਕਰੋ, ਉਹਨਾਂ ਦੇ ਪਰਿਵਾਰਾਂ ਨੂੰ ਝੂਠ ਨਾ ਬੋਲੋ। ਫਿਰ ਇਹਨੂੰ ਮੁੰਡੇ ਨੂੰ ਚੁੱਕ ਕੇ ਏਜੰਸੀਆਂ ਨੇ 4-5 ਮਹੀਨੇ ਗੁਪਤ ਰੱਖਿਆ, ਕਦੀ ਉੱਥੇ ਕਦੀ ਉੱਥੇ, ਫਿਰ ਜੇਲ੍ਹ ਵੀ ਭੇਜ ਦਿੱਤਾ ਗਿਆ। ਬਾਅਦ ਦੇ ਵਿੱਚ ਜਦੋਂ ਇਹ ਬਾਹਰ ਆ ਗਿਆ ਇਹਨੇ ਫਿਰ ਵੀ ਆਪਣੀ ਗੱਲ ਪਲਟੀ ਨਹੀਂ, ਉਸ ਗੱਲ ਤੇ ਖੜਾ ਰਿਹਾ ਤੇ ਅਖੀਰ ਫਿਰ ਉਹ ਸਾਰੀ ਗੱਲ ਸੱਚ ਵੀ ਸਾਬਤ ਹੋਈ। ਹੁਣ ਦੇਖੋ ਜਿਹੜੇ ਇਰਾਕ ਤਰਾਸਦੀ ਦੇ ਸ਼ਿਕਾਰ ਸੀਗੇ ਪਰਿਵਾਰ, ਉਹਨਾਂ ਸਾਰਿਆਂ ਨੂੰ ਇਹਨਾਂ ਨੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ। ਸੈਂਟਰ ਨੇ 10 ਲੱਖ, ਪੰਜਾਬ ਸਰਕਾਰ ਨੇ ਵੀ ਕੈਬਨਿਟ 'ਚ ਮੋਹਰ ਲਾ ਦਿੱਤੀ ਹੈ 5 ਲੱਖ ਤੇ, ਯਾਨੀ 15-15 ਲੱਖ ਦੀ ਰਾਸ਼ੀ ਆ। ਔਰ ਪੰਜਾਬ ਸਰਕਾਰ ਨੇ ਤੇ ਜਲਦੀ ਇਹਨਾਂ ਪਰਿਵਾਰਾਂ ਨੂੰ ਇੱਕ ਨੌਕਰੀ ਵੀ ਦੇਣੀ ਹੈ। ਖੈਰ ਚੰਗੀ ਗੱਲ ਆ, ਵੱਧ ਤੋਂ ਵੱਧ ਇਹਨਾਂ ਦੀ ਸਹਾਇਤਾ ਕੀਤੀ ਜਾਣੀ ਚਾਹੀਦੀ ਆ, ਕਿਉਂਕਿ ਗਰੀਬ ਪਰਿਵਾਰ ਆ, ਉਜੜੇ ਹੋਏ ਪਰਿਵਾਰ ਆ, ਮੁੜ ਵਸੇਬਾ ਹੋਣਾ ਚਾਹੀਦਾ। ਪਰ ਹਰਜੀਤ ਮਸੀਹ ਕਹਿੰਦਾ ਕਿ ਮੇਰੇ ਨਾਲ ਨਿਆਂ ਕਿਆ ਤੋਂ ਕਰਦੇ ਹੋ, ਮੈਂ ਵੀ ਤੇ ਇਸੇ ਤਰਾਸਦੀ ਦਾ ਸ਼ਿਕਾਰ ਆ ਔਰ ਮੈਨੂੰ ਵੀ ਕੋਈ ਨਾ ਕੋਈ ਲਾਭ ਦਿਓ ਭਾਈ। ਸੋ ਹਰਜੀਤ ਮਸੀਹ ਨੇ ਗੁਹਾਰ ਲਾਈ। ਪਹਿਲਾਂ ਤੇ ਵੈਸੇ ਇਹਦੀ ਜਿਹੜੀ ਬੇਨਤੀ ਸੀਗੀ ਉਹ ਰੱਦ ਕਰ ਦਿੱਤੀ ਗਈ ਸੀ, ਪਰ ਫਿਰ ਸਰਕਾਰ ਨੇ ਇਹਦੀ ਅਰਜ਼ੀ ਨੂੰ ਮੁੜ ਵਸੇਬਾ ਵਿਭਾਗ ਕੋਲ ਭੇਜਿਆ। ਹਰਜੀਤ ਮਸੀਹ ਨੇ ਜਿਹੜੀ ਗੁਹਾਰ ਲਾਈ ਹੈ ਮੇਰੇ ਖਿਆਲ ਦੇ ਨਾਲ ਵਿਚਾਰਨ ਵਾਲੀ ਆ। ਵਿਚਾਰਨ ਵਾਲੀ ਇਸ ਕਰਕੇ ਕਿਉਂਕਿ ਇੱਕ ਤੇ ਇਹਦੀ ਜਿਹੜੀ ਸੂਚਨਾ ਸੀ ਉਹ ਸਾਡੇ ਇੱਥੋਂ ਦੇ ਤੰਤਰ ਤੇ ਹਾਵੀ ਰਹੀ ਆ, ਤੰਤਰ ਤੇ ਭਾਰੀ ਪਈ ਆ, ਕਿਉਂਕਿ ਸਾਡਾ ਵਿਦੇਸ਼ ਮੰਤਰਾਲਾ ਜਿਹੜਾ ਉਹ ਗਫਲਤ ਦੇ ਵਿੱਚ ਕਈ ਮਹੀਨੇ ਤੁਰਿਆ ਫਿਰਦਾ ਰਿਹਾ, ਪਰ ਇਸ ਬੰਦੇ ਨੇ ਆ ਕੇ ਦੇਸ਼ ਨੂੰ ਸ਼ੀਸ਼ਾ ਦਿਖਾ ਦਿੱਤਾ, ਸੱਚਾਈ ਦੱਸ ਦਿੱਤੀ। ਇਹਦਾ ਮਤਲਬ ਹੈ ਕਿ ਜਿਹੜਾ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਹੈ, ਜਿਹੜਾ ਕਿ ਪਹਿਲਾਂ ਸਾਬਕਾ ਜਨਰਲ ਵੀ ਰਹਿ ਚੁੱਕਾ, ਉਹ ਜਰਨਲ ਦੀ ਇੰਟੈਲੀਜੈਂਸੀ ਵੀ ਉੱਥੋਂ ਤੱਕ ਨਹੀਂ ਪਹੁੰਚੀ ਜਿੱਥੋਂ ਤੱਕ ਇਹ ਪਹੁੰਚ ਗਿਆ, ਜਿੱਥੋਂ ਤੱਕ ਸੱਚ ਇਹਨੇ ਖੋਜ ਲਿਆਂਦਾ, ਆ ਕੇ ਸੱਚ ਆਪਣਾ ਸਾਬਤ ਕਰ ਦਿੱਤਾ। ਦੂਜੀ ਚੀਜ਼ ਇੱਕ ਹੋਰ ਵੀ ਆ ਕਿ ਦੇਖੋ ਜਿਹੜੀ ਤਰਾਸਦੀ ਆ, ਤਰਾਸਦੀ ਤੇ ਤਰਾਸਦੀ ਆ, ਜੋ ਵੀ ਉੱਥੇ ਹੁਣ ਜੇ ਕੋਈ ਮਰ ਗਿਆ ਤੇ ਜ਼ਰੂਰੀ ਨਹੀਂ ਹੈ ਕਿ ਉਹਨੂੰ ਲਾਭ ਦਿੱਤਾ ਜਾਵੇ। ਜੇ ਕੋਈ ਖੁਸ਼ਕਿਸਮਤੀ ਨਾਲ ਬਚ ਗਿਆ ਤੇ ਉਹਨੂੰ ਵੀ ਕੋਈ ਥੋੜਾ ਬਹੁਤਾ ਲਾਭ ਤੇ ਦਿੱਤਾ ਜਾਣਾ ਚਾਹੀਦਾ। ਜ਼ਰੂਰੀ ਤਾਂ ਨਹੀਂ ਕਰਕੇ ਲਾਭਾਂ ਲਈ ਮਰਿਆ ਹੀ ਜਾਵੇ। ਮੁੜ ਵਸੇਬਾ ਜਿਹੜਾ ਇਹ ਆਪਦਾ ਖਰਚਾ ਕਰਕੇ ਉੱਥੇ ਗਿਆ ਹੋਊਗਾ, ਪਤਾ ਨਹੀਂ ਵਿਚਾਰੇ ਨੇ ਕਿਸ ਤਰ੍ਹਾਂ ਜੁਗਾੜ ਕੀਤਾ ਹੋਊਗਾ। ਹਾਲਾਂਕਿ ਇਹਦੇ ਤੇ ਦੋਸ਼ ਇਹ ਲੱਗਦੇ ਆ ਕਿ ਇਹਨਾਂ ਸਾਰਿਆਂ ਨੂੰ ਲਿਜਾਇਆ ਇਹਨੇ ਸੀਗਾ, ਸਾਰਿਆਂ ਨੂੰ ਖੜਿਆ ਇਹਨੇ ਸੀਗਾ, ਪਰ ਉਹ ਦੋਸ਼ ਸਾਰੇ ਬੇਬੁਨਿਆਦ ਸਾਬਤ ਹੋਏ। ਹੁਣ ਤੱਕ ਇਹਦੇ ਤੇ ਕੋਈ ਦੋਸ਼ ਹੈ ਜਿਹੜਾ ਉਹ ਸਾਬਤ ਨਹੀਂ ਹੋ ਸਕਿਆ। ਪਰ ਰੌਲਾ ਤੇ ਇਹੀ ਆ ਕਿ ਦੇਖੋ ਜਦੋਂ ਉਹ ਬੰਦਾ ਸਾਰਾ ਕੁਛ ਆਪਣਾ ਗਵਾ ਕੇ ਇੱਥੇ ਆ ਗਿਆ ਤੇ ਜੇ ਥੋੜਾ ਬਹੁਤ ਧੱਕਾ ਉਹਨੂੰ ਵੀ ਲਾ ਦਿੱਤਾ ਜਾਵੇ ਤੇ ਮਾੜੀ ਗੱਲ ਨਹੀਂ। ਪਰ ਹੁਣ ਹਰਜੀਤ ਮਸੀਹ ਲਈ ਇਹ ਅਰਜ਼ੀ ਜਿਹੜੀ ਉਹਨੇ ਪਾਈ ਆ, ਹਰਜੀਤ ਮਸੀਹ ਲਈ ਕੋਈ ਰਾਹਤ ਲੈ ਕੇ ਆਉਂਦੀ ਹੈ ਜਾਂ ਫਿਰ ਰਾਹਤ ਦੀ ਥਾਂ ਤੇ ਫਿਰ ਜਵਾਬ ਲੈ ਕੇ ਆਉਂਦੀ ਤੇ ਸਮਾਂ ਦੱਸੂ। ਪਰ ਹਰਜੀਤ ਮਸੀਹ ਇਸ ਸਮੇਂ ਬਹੁਤ ਗੁਰਬਤ ਵਾਲੇ ਹਾਲਾਤ ਚੋਂ ਗੁਜ਼ਰਦਾ ਪਿਆ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਕਿ ਜੇ ਕੋਈ ਬਚ ਕੇ ਆ ਜਾਂਦਾ, ਬਚ ਕੇ ਆਇਆਂ ਨੂੰ, ਸੱਚ ਬੋਲਣ ਵਾਲਿਆਂ ਨੂੰ ਜੇਲ੍ਹ ਹੀ ਮਿਲਦੀ ਹੈ ਇੱਥੇ। ਤੇ ਸ਼ਾਹਕੋਟ ਦੀ ਜਿਮਨੀ ਚੋਣ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਲੈਣ ਦੇਣ ਪੈਂਤੜੇਬਾਜ਼ੀਆਂ ਸ਼ੁਰੂ। ਹਾਂ ਦੇਖੋ, ਇੰਸਪੈਕਟਰ ਵਾਲਾ ਐਪੀਸੋਡ ਖਤਮ ਹੋ ਗਿਆ। ਇੱਥੇ ਰਾਜਨੀਤੀ ਦੇ ਵਿੱਚ ਜਿਵੇਂ ਡੇਲੀ ਸੋਪ ਚੱਲਦੇ ਆ, ਜਿਸ ਤਰ੍ਹਾਂ ਸਾਸ ਬਹੂ ਦੇ ਕਿੱਸੇ ਚੱਲਦੇ ਆ ਚੈਨਲਾਂ ਤੇ, ਉਦਾਂ ਬਸ ਡੇਲੀ ਸੋਪ ਹੀ ਚੱਲਦੇ ਰਹਿੰਦੇ ਆ। ਇੱਕ ਐਪੀਸੋਡ ਖਤਮ ਹੋ ਜਾਂਦਾ, ਦੂਸਰਾ ਐਪੀਸੋਡ ਸ਼ੁਰੂ। ਬਾਜਵੇ ਵਾਲਾ ਜਿਹੜਾ ਚੈਪਟਰ ਸੀ ਉਹ ਕਲੋਜ਼ ਹੋ ਗਿਆ, ਹੁਣ ਨਵਾਂ ਚੈਪਟਰ ਚੱਲ ਪਊਗਾ। ਹੁਣ ਰਾਜਨੀਤੀ ਹੈ ਜਿਹੜੀ ਉੱਥੇ ਪੈਂਤੜੇਬਾਜ਼ੀਆਂ ਤੇ ਉਤਰ ਆਊਗੀ। ਸੋ ਸ਼ੁਰੂਆਤ ਦੇ ਵਿੱਚ ਮਾਮਲਾ ਜਿਹੜਾ ਉਹ ਇੱਥੋਂ ਸ਼ੁਰੂ ਹੁੰਦਾ ਕਿ ਦੋਨੇ ਹੀ ਧਿਰਾਂ ਨੇ ਆਪੋ ਆਪਣੇ ਉਮੀਦਵਾਰ ਤੋਂ ਇਲਾਵਾ ਦੂਸਰੇ ਦੇ ਉਮੀਦਵਾਰ ਵੀ ਖੜੇ ਕਰ ਦਿੱਤੇ। ਕਹਿਣ ਦਾ ਭਾਵ ਆ ਕਿ ਜਿੱਦਾਂ ਹੁਣ ਲਾਡੀ ਸ਼ੇਰੋਵਾਲੀਆ, ਉਹਦਾ ਸਿੱਧਾ ਨਾਮ ਹੈਗਾ ਹਰਦੇਵ ਸਿੰਘ। ਹਰਦੇਵ ਸਿੰਘ ਦੇ ਨਾਮ ਤੇ ਇੱਕ ਹੋਰ ਬੰਦਾ ਚੋਣ ਲੜਦਾ ਪਿਆ ਆਜ਼ਾਦ। ਔਰ ਕਮਾਲ ਦੀ ਗੱਲ ਆ ਕਿ ਅਜੀਤ ਸਿੰਘ ਘੁਆੜ ਦੇ ਪੁੱਤਰ ਦਾ ਨਾਮ ਆ ਨੈਬ ਸਿੰਘ, ਤੇ ਉਧਰੋਂ ਵੀ ਇੱਕ ਨੈਬ ਸਿੰਘ ਹੈ ਜਿਹੜਾ ਉਹ ਹੋਰ ਉੱਠ ਖੜਿਆ। ਮਤਲਬ ਇਹ ਆ ਕਿ ਇੱਕ ਬੰਦਾ ਵਿਰੋਧੀ ਧਿਰਾਂ ਨੇ ਉਹ ਉਸੇ ਨਾਲ ਮਿਲਦਾ ਜੁਲਦਾ ਜਿਹਦਾ ਨਾਂ ਹੈ, ਬਿਲਕੁਲ ਸਿਮਿਲਰ ਨਾਂ ਆ ਜਿਹਦਾ, ਉਹ ਇਲੈਕਸ਼ਨ 'ਚ ਖੜਾ ਕਰ ਦਿੱਤਾ ਤਾਂ ਕਿ ਭੁਲੇਖੇ ਨਾਲ ਜਿੰਨੀਆਂ ਕੁ ਵੋਟਾਂ ਖਰਾਬ ਕੀਤੀਆਂ ਜਾ ਸਕਦੀਆਂ, ਕਿਉਂਕਿ ਚੋਣ ਬੜੀ ਮਹੱਤਵਪੂਰਨ ਆ, ਕਾਂਟੇ ਦੀ ਟੱਕਰ ਆ, ਉਹ ਫਸ ਕੇ ਮੈਚ ਆ, ਫਸ ਕੇ ਮੁਕਾਬਲਾ, ਤੇ ਜਿੰਨੀਆਂ ਵੀ ਵੋਟਾਂ
ਵਿਰੋਧੀ ਧਿਰ ਕਹਿੰਦੀ ਆ ਕਿ ਜਿੰਨੀਆਂ ਵੀ ਖਰਾਬ ਹੋ ਜਾਣ ਓਨਾ ਹੀ ਲਾਹਾ ਹੈ। ਸੋ ਇਸ ਕਰਕੇ ਨਕਲੀ ਬੰਦੇ ਤਾਂ ਨਹੀਂ ਕਵਾਂਗੇ, ਯਾਨੀ ਨਾ ਰਲਦੇ ਮਿਲਦੇ ਆ ਜਿਹੜੇ ਸਿਆਸੀ ਤੌਰ ਤੇ ਇੱਕ ਤਰ੍ਹਾਂ ਨਾਲ ਕਰੀਏ ਕਿ ਇਹ ਵੀ ਇੱਕ ਚਾਲ ਹੁੰਦੀ ਆ, ਤਾਂ ਉਹ ਚਾਲ ਚੱਲ ਦਿੱਤੀ ਗਈ ਆ। ਸਾਡੇ ਇੱਥੇ ਇਲੈਕਸ਼ਨ ਇੱਕ ਵਾਰੀ ਲੜਿਆ ਜਾ ਰਿਹਾ ਸੀਗਾ, ਸਿੰਘ ਬਾਦਲ 2 ਹੋ ਗਏ, ਮਨਪ੍ਰੀਤ ਬਾਦਲ। ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਮਨਪ੍ਰੀਤ ਸਿੰਘ ਬਾਦਲ ਇੱਕ ਕਿਹੜਾ ਆ ਗਿਆ ਹੋਰ। ਬਾਅਦ ਦੇ ਵਿੱਚ ਇੱਕ ਸੰਗਤਰ ਸਿੰਘ ਚੱਲਦਾ ਪਿਆ ਸੀ ਬਾਦਲ ਪਿੰਡ ਦੇ ਵਿੱਚ ਹੀ, ਇੱਕ ਨੌਜਵਾਨ ਫਾਈਲ ਫੜੀ ਖੜਾ ਸੀਗਾ ਤੇ ਬਾਬਾ ਬਾਦਲ ਕੋਲ ਦੀ ਲੰਘ ਗਿਆ ਤੇ ਉਹ ਪਿੱਛੇ ਕਰਵਾਉਂਦਾ ਪਿਆ ਸੀਗਾ ਕਿ ਮੇਰੀ ਗੱਲ ਸੁਣ ਜੋ ਬਾਦਲ ਸਾਹਿਬ, ਮੈਂ ਉਹੀ ਆ ਜਿਹਨੂੰ ਤੁਸੀਂ ਇਲੈਕਸ਼ਨ 'ਚ ਖੜਾ ਕੀਤਾ ਸੀਗਾ। ਤੇ ਫਿਰ ਉਦੋਂ ਭੇਤ ਖੋਲਿਆ ਕਿ ਮਨਪ੍ਰੀਤ ਸਿੰਘ ਬਾਦਲ ਇਸੇ ਪਿੰਡ ਦਾ ਹੀ ਕੋਈ ਨੌਜਵਾਨ ਸੀ। ਸੋ ਇਸ ਤਰ੍ਹਾਂ ਕੀਤਾ ਜਾਂਦਾ, ਇਸ ਤਰ੍ਹਾਂ ਸਭ ਕੁਛ ਹੋ ਜਾਂਦਾ। ਪਰ ਸ਼ਾਹਕੋਟ ਦੇ ਵਿੱਚ ਜੋ ਕੁਛ ਚੱਲਦਾ ਪਿਆ ਉਹਦੇ ਵਿੱਚ ਇੱਕ ਕੜੀ ਇਹ ਵੀ ਆ ਕਿ ਜਿਹੜਾ ਲਾਡੀ ਸ਼ੇਰੋਵਾਲੀਆ ਨੇ ਹਲਫਨਾਮਾ ਦਿੱਤਾ, ਜਿਹੜਾ ਐਫੀਡੇਵਿਟ ਦਿੱਤਾ, ਉਹਦੇ ਵਿੱਚ ਉਹਨੇ ਆਪਣੀ FIR ਦਾ ਜ਼ਿਕਰ ਨਹੀਂ ਕੀਤਾ, ਜਿਹਦੀ ਸ਼ਿਕਾਇਤ ਹੁਣ ਇਹਨਾਂ ਨੇ ਮੁੱਖ ਚੋਣ ਕਮਿਸ਼ਨਰ ਦੇ ਕੋਲ ਕਰ ਦਿੱਤੀ ਅਕਾਲੀਆਂ ਨੇ। ਹੋ ਸਕਦਾ ਕਿ ਉਹਦੀ ਨਾਮਜ਼ਦਗੀ ਆ ਜਿਹੜੀ ਉਹ ਰੱਦ ਵੀ ਹੋ ਜਾਵੇ, ਪਰ ਉਸ ਸੂਰਤ ਦੇ ਵਿੱਚ ਕਿਉਂਕਿ ਉਹਦੀ ਵਾਈਫ ਹੈ ਜਿਹੜੀ ਉਹ ਕਵਰਿੰਗ ਉਮੀਦਵਾਰ ਹੈ, ਫਿਰ ਉਹ ਕਾਂਗਰਸ ਦੀ ਅਧਿਕਾਰਤ ਉਮੀਦਵਾਰ ਬਣ ਜਾਊ। ਦੇਖ ਲਓ ਕਿਹੋ ਜਿਹੀ ਗੰਦੀ ਰਾਜਨੀਤੀ ਖੇਡੀ ਜਾ ਰਹੀ ਹੈ। ਤੇ ਅੱਗੇ ਬੇਸਹਾਰੇ ਬੱਚਿਆਂ ਦੀ ਗੱਲ ਕਰੀਏ ਤਾਂ ਉਹ ਪਹੁੰਚੇ ਨਵਜੋਤ ਸਿੱਧੂ ਦਾ ਪਿੱਟ ਸਿਆਪਾ ਕਰਨ ਲਈ। ਦੇਖੋ ਸਰਕਾਰਾਂ ਪਤਾ ਨਹੀਂ ਕਿੱਦਾਂ ਚੱਲਦੀਆਂ ਪਈਆਂ, GST ਦਾ ਰੌਲਾ ਪਾਉਂਦੇ ਆ ਕਿ ਦਰਬਾਰ ਸਾਹਿਬ ਦੇ ਵਿੱਚ ਜਾਂ ਹੋਰ ਧਾਰਮਿਕ ਸਥਾਨਾਂ ਤੇ ਜਿਹੜੇ ਲੰਗਰ ਚੱਲਦੇ ਉਹ ਲੋਕ ਭਲਾਈ ਦੇ ਕਾਰਜ, ਇਸ ਕਰਕੇ ਲੋਕ ਭਲਾਈ ਦੇ ਕਾਰਜਾਂ ਤੇ ਕੋਈ ਟੈਕਸ ਨਹੀਂ ਲੱਗਣਾ ਚਾਹੀਦਾ। ਕਾਂਗਰਸ ਵੀ ਇਸ ਹੱਕ 'ਚ ਖੜਦੀ ਆ, ਅਕਾਲੀ ਦਲ ਤੇ ਖੜਦਾ ਹੀ ਖੜਦਾ, ਹਰੇਕ ਬੰਦਾ ਹੀ ਇਸ ਹੱਕ 'ਚ ਆ ਕਿ ਜਿਹੜੀਆਂ ਸੰਸਥਾਵਾਂ ਜਾਂ ਧਾਰਮਿਕ ਸੰਸਥਾਨ ਜਿਹੜੇ ਉਹ ਲੋਕ ਭਲਾਈ ਦੇ ਕਾਰਜ ਕਰਦੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਛੋਟ ਦਿੱਤੀ ਜਾਣੀ ਚਾਹੀਦੀ ਹੈ। ਅਸਲ ਦੇ ਵਿੱਚ ਆਹ ਮਾਜਰਾ ਹੈ ਜਿਹੜਾ ਉਹ ਇਹ ਆ ਕਿ ਕੁਰਾਲੀ ਦੇ ਲਾਗੇ ਇੱਕ ਪਿੰਡ ਪੈਂਦਾ ਪਡਿਆਲਾ, ਇਸ ਜਗ੍ਹਾ ਤੇ ਇੱਕ ਆਪਣਾ ਘਰ ਨਾਂ ਦਾ ਆਸ਼ਰਮ ਕਹਿ ਲਓ ਜਾਂ ਆਸਰਾ ਘਰ ਕਹਿ ਲਓ ਚੱਲਦਾ, ਜਿਹਦੇ ਵਿੱਚ 400 ਦੇ ਕਰੀਬ ਉਹ ਬੱਚੇ ਪਲਦੇ ਪੋਸਦੇ ਪਏ ਆ ਜਿਹੜੇ ਬੱਚੇ ਬੇਸਹਾਰਾ ਹੈ ਜਾਂ ਮੰਦਬੁੱਧੀ ਆ। ਸੋ ਅਵਿਕਸਿਤ ਬੱਚੇ ਕਹਿ ਸਕਦੇ ਮਾਨਸਿਕ ਤੌਰ ਤੇ, ਤਾਂ ਕੁਛ ਜਿਹੜੇ ਆ ਲਾਵਾਰਸ ਆ ਵਿਚਾਰੇ ਬੇਸਹਾਰਾ। ਹੋਇਆ ਕੀ ਕਿ ਇਹਨਾਂ ਨੇ ਕੀ ਕੀਤਾ, ਸਰਕਾਰ ਵਾਲਿਆਂ ਨੇ ਉਹ ਜਿਹੜੀ ਬਿਲਡਿੰਗ ਸੀ ਉਹਨੂੰ ਕਮਰਸ਼ੀਅਲ ਬਿਲਡਿੰਗ ਬਣਾ ਕੇ ਤਕਰੀਬਨ 84 ਲੱਖ ਰੁਪਏ ਦਾ ਜਿਹੜਾ ਕਿਰਾਇਆ ਸੀ ਉਹ ਪਾ ਦਿੱਤਾ, ਜੁਰਮਾਨਾ ਪਾ ਦਿੱਤਾ। ਹੁਣ ਇਹ ਜਿਹੜਾ ਜੁਰਮਾਨਾ ਪਾਇਆ ਗਿਆ ਉਹ ਬੜੀ ਵੱਡੀ ਰਕਮ ਆ। ਹੁਣ ਇੱਕ ਇਹੋ ਜਿਹੀ ਸੰਸਥਾ ਜਿਹੜੀ 400 ਬੱਚੇ ਪਾਲਦੀ ਪਈ ਆ, ਪਤਾ ਨਹੀਂ ਕਿੱਦਾਂ ਉਹ ਆਪਣਾ ਫੰਡ ਜਤਾਉਂਦੇ ਹੋਣੇ, ਕਿੱਦਾਂ ਡੋਨੇਸ਼ਨ ਹਾਸਲ ਕਰਦੇ ਹੋਣੇ ਆ, ਚਲੋ ਉਹ ਉਹਨਾਂ ਦਾ ਕਾਰਜ ਆ ਰਿਹਾ। ਪਰ ਆਹ ਜਿਹੜਾ 82 ਲੱਖ ਰੁਪਇਆ ਠੋਕ ਦਿੱਤਾ ਇਹ ਉਹਨਾਂ ਲਈ ਬਹੁਤ ਵੱਡੀ ਰਕਮ ਆ। ਹੁਣ ਉਹ ਨਵਜੋਤ ਸਿੱਧੂ ਦੇ ਗੇਟ ਮੂਹਰੇ ਜਾ ਕੇ ਤੇ ਪਿੱਟਦੇ ਪਏ ਆ ਕਿ ਸਾਡਾ ਕਸੂਰ ਕੀ ਆ, ਜਿਹੜੇ ਬੱਚੇ ਆ ਇਹਨਾਂ ਨੂੰ ਅਸੀਂ ਕਿੱਥੇ ਲਿਜਾਈਏ, ਜਾਂ ਫਿਰ ਤੁਸੀਂ 5-5 ਬੱਚੇ ਪਾਲ ਲਓ, ਹਰੇਕ ਮੰਤਰੀ 5-5 10 ਬੱਚੇ ਆ ਜਿਹੜੇ ਉਹ ਗੋਦ ਲੈ ਲਵੇ, ਇਹਨਾਂ ਕਿਤੇ ਤੁਸੀਂ ਕਰ ਲਓ, ਤੇ ਜਾਂ ਫਿਰ ਸਾਨੂੰ ਇਸ ਰਾਇਤ ਦੇ ਭਾਗੀਦਾਰ ਬਣਾਇਆ ਜਾਵੇ। ਸੋ ਕਾਫੀ ਦਿਲ ਨੂੰ ਦਹਿਲਾਉਣ ਵਾਲੀ ਤਸਵੀਰ ਸੀ ਮੇਰੇ ਲਈ ਤਾਂ। ਉਹ ਬੱਚੇ ਨਿੱਕੇ ਨਿੱਕੇ ਬੱਚੇ, ਲਾਵਾਰਸ ਬੱਚੇ, ਉਹਨਾਂ ਦੇ ਵਿੱਚ ਇੱਕ ਸੋਹਣਾ ਜਿਹਾ ਬੱਚਾ, ਛੋਟਾ ਜਿਹਾ ਬੱਚਾ 3-4 ਸਾਲਾਂ ਦਾ, ਉਹ ਤਸਵੀਰ 'ਚ ਰੋਂਦਾ ਪਿਆ। ਸੋ ਬੜੀ ਦਿਲ ਨੂੰ ਦਹਿਲਾਉਣ ਵਾਲੀ ਫੋਟੋ ਹੈ। ਔਰ ਇਹ ਸਰਕਾਰ ਦੇਖ ਲਓ, ਸਰਕਾਰ ਆ ਜਿਹਨੇ 84 ਲੱਖ ਰੁਪਈਆ ਪਿੱਛੇ ਜੇ ਬੀਬੀ ਭੱਠਲ ਦਾ ਲੋਕਾਂ ਦੀ ਜੇਬ 'ਚ ਉਤਾਰਿਆ। ਉਹ ਬੀਬੀ ਭੱਠਲ, ਜਿਹੜੀ ਬੀਬੀ ਭੱਠਲ ਹਾਲੇ ਵੀ ਇੱਕ ਸਰਕਾਰੀ ਕੋਠੀ ਨੱਪ ਕੇ ਬੈਠੀ ਹੈ ਤੇ ਜਿਹਦਾ ਉੱਤੋਂ ਫਿਰ 40 ਲੱਖ ਰੁਪਈਆ ਰੈਂਟ ਬਣਿਆ ਪਿਆ। ਇਹ ਸਭ ਕੁਛ ਕੀਤਾ ਜਾ ਸਕਦਾ ਤਾਂ ਮੇਰੇ ਖਿਆਲ ਦੇ ਨਾਲ ਇਹੋ ਜਿਹੀਆਂ ਸੰਸਥਾਵਾਂ ਦੀ ਵੀ ਬਾਂਹ ਫੜਨ ਦੀ ਲੋੜ ਹੈ, ਕਿਉਂਕਿ ਓਵਰਆਲ ਜੇ ਦੇਖੀਏ ਸਾਰੀਆਂ ਚੀਜ਼ਾਂ ਨੂੰ ਅਸੀਂ ਦਰਕਨਾਰ ਕਰਕੇ ਜੇ ਅਸੀਂ ਸਮੁੱਚੇ ਚੌਖਟੇ ਦੇ ਵਿੱਚੋਂ ਵੇਖੀਏ ਤੇ ਇਹਦੇ 'ਚ ਸਰਕਾਰਾਂ ਦੇ ਹੀ ਹੱਥ ਵੰਡਾਉਂਦੇ ਆ ਨਾ। ਜੇ ਲਾਵਾਰਸ ਬੱਚੇ ਆ, ਜੇ ਸਰਕਾਰ ਨੂੰ ਪਾਲਣੇ ਪੈਣ, ਸਰਕਾਰ ਨੂੰ ਇਹਨਾਂ ਦੀ ਪੜ੍ਹਾਈ ਦਾ ਇੰਤਜ਼ਾਮ ਕਰਨਾ ਪਵੇ, ਸਰਕਾਰ ਨੂੰ ਛੱਤ ਦਾ ਇੰਤਜ਼ਾਮ ਕਰਨਾ ਪਵੇ, ਉਹ ਵੀ ਤਾਂ ਸਰਕਾਰ ਨੇ ਆਪਣੇ ਪੱਲੇ ਨੂੰ ਪਾਉਣਾ। ਤੇ ਜੇ ਕੋਈ ਸੰਸਥਾ ਆਪਣੇ ਪੱਧਰ ਤੇ ਇਸ ਤਰ੍ਹਾਂ ਕੰਮ ਕਰਦੀ ਆ, ਉਹ ਹਿੱਸਾ ਵਟਾਉਂਦੀ ਆ ਸਰਕਾਰ ਦੇ ਕੰਮਾਂ ਦਾ, ਤਾਂ ਫਿਰ ਉਹਨੂੰ ਇੰਨੀ ਕੁ ਤੇ ਰਹਿਤ ਦਿੱਤੀ ਜਾਣੀ ਚਾਹੀਦੀ ਹੈ। ਜੇ ਕੋਈ ਹੈ ਵੀ 19-21 ਤਾਂ ਮੇਰੇ ਖਿਆਲ ਦੇ ਨਾਲ ਸਰਕਾਰ ਨੂੰ ਸਪੈਸ਼ਲ ਕੇਸ ਦੇ ਤੌਰ ਤੇ ਇਸ ਮਾਮਲੇ ਦੇ ਵਿੱਚ ਰਾਹਤ ਦਿੱਤੀ ਜਾਣੀ ਚਾਹੀਦੀ ਹੈ। ਬਿਲਕੁਲ ਜੀ, ਬੜੀਆਂ ਕਠੋਰ ਨੇ ਭਾਰਤ ਦੀਆਂ ਸਾਡੀਆਂ ਸਰਕਾਰਾਂ ਤੇ ਸਰਕਾਰੀ ਬੰਦੇ ਆ। ਤੇ ਅੱਗੇ ਵੀ ਬੱਚਿਆਂ ਦੀ ਜੇ ਆਪਾਂ ਗੱਲ ਕਰ ਲਈਏ ਕਿ ਦਰਜਨਾਂ ਬੱਚਿਆਂ ਦਾ ਭਵਿੱਖ ਦੇ ਨਾਲ ਖਿਲਵਾੜ ਹੋਇਆ। ਹੁਣ ਜਿਹੜੀਆਂ ਆਨਸਰ ਸ਼ੀਟਾਂ ਸੀਗੀਆਂ ਉਹ ਗਾਇਬ ਹੋਈਆਂ। ਆਪਣੇ ਆਪ ਦੇ ਵਿੱਚ ਹੀ ਇੱਕ ਬੜਾ ਅਹਿਮ ਸਵਾਲ ਆ ਕਿ ਸਾਡੇ ਇੱਥੇ ਚੱਲਦਾ ਕੀ ਪਿਆ। ਦੇਖੋ, ਆਨਸਰ ਸ਼ੀਟਾਂ ਦਾ ਗਾਇਬ ਹੋ ਜਾਣਾ, ਔਰ ਥੋੜੀਆਂ ਆਨਸਰ ਸ਼ੀਟਾਂ ਨਹੀਂ, ਤਕਰੀਬਨ 35-40 ਆ। 35-40 ਆਨਸਰ ਸ਼ੀਟਾਂ ਦਾ ਗਾਇਬ ਹੋ ਜਾਣ ਦਾ ਮਤਲਬ ਇਹ ਆ ਕਿ 35-40 ਬੱਚਿਆਂ ਦਾ ਭਵਿੱਖ ਜਿਹੜਾ ਉਹ ਕਾਲੇ ਖੂਹ ਦੇ ਵਿੱਚ ਲਟਕ ਗਿਆ।
ਹੁਣ ਇਹ ਸਾਰਾ ਕੁਝ ਕਿਵੇਂ ਵਾਪਰਿਆ? ਸੈਕਟਰ 19 ਚੰਡੀਗੜ੍ਹ ਦਾ ਇੱਕ ਸਕੂਲ ਆ, ਉੱਥੇ ਇਹ ਸਾਰੀਆਂ ਆਨਸਰ ਸ਼ੀਟਾਂ ਗਈਆਂ ਸਨ ਚੈੱਕ ਹੋਣ ਵਾਸਤੇ, ਕਿਉਂਕਿ ਇੱਕ ਸੈਂਟਰ ਬਣਾਇਆ ਗਿਆ। CBSE ਦੇ ਜਿਹੜੇ ਪੇਪਰ ਹੋਏ ਸੀਗੇ ਉਹਨਾਂ ਦੇ ਵਿੱਚੋਂ ਇਹ ਸਾਰੇ ਪੇਪਰ ਜਿਹੜੇ ਉਹ ਚੈੱਕ ਹੋਣ ਦੇ ਉੱਤੇ ਗਏ ਸੀ। ਦੱਸਦੇ ਆ ਕਿ ਇਹ ਸਾਰੀਆਂ ਜਿਹੜੀਆਂ ਆਨਸਰ ਸ਼ੀਟਾਂ ਸੀ ਉਹ ਸਕੂਲ ਚੋਂ ਗਾਇਬ ਹੋਈਆਂ। ਹੁਣ ਸਕੂਲ ਵਾਲੇ ਕਹਿੰਦੇ ਆ ਕਿ ਸਾਡੇ ਤੱਕ ਪਹੁੰਚੀਆਂ ਨਹੀਂ, CBSE ਵਾਲੇ ਕਹਿੰਦੇ ਆ ਕਿ ਅਸੀਂ ਪਹੁੰਚਾ ਦਿੱਤੀਆਂ, ਗਾਇਬ ਇਹਨਾਂ ਨੇ ਕੀਤੀਆਂ। ਯਾਨੀ ਉਹ ਨਜ਼ਲਾ ਉਹਦੇ ਤੇ ਸੁੱਟਦੇ ਪਏ, ਉਹ ਨਜ਼ਲਾ ਉਹਦੇ ਤੇ ਸੁੱਟਦੇ ਪਏ। ਇਸ ਤਰ੍ਹਾਂ ਇੱਕ ਰੱਸਾਕਸ਼ੀ ਚੱਲਦੀ ਪਈ ਆ। ਪਰ ਦੇਖੋ ਜਿਹੜੇ ਉਹ ਬੱਚੇ ਆ ਉਹ ਤੇ ਪ੍ਰਭਾਵਿਤ ਹੋਣਗੇ, ਕਿਉਂਕਿ ਉਹਨਾਂ ਦਾ ਰਿਜ਼ਲਟ ਹੈ ਜਿਹੜਾ ਉਹ ਲੇਟ ਹੋ ਜਾਣਾ, ਰਿਜ਼ਲਟ ਰੁਕ ਜਾਣਾ। ਅੱਜ ਕੱਲ੍ਹ ਦੇ ਕੰਪੀਟੀਸ਼ਨ ਦੇ ਦੌਰ ਦੇ ਵਿੱਚ ਅੱਗੇ ਤੁਰੰਤ ਬੱਚੇ ਦੀ ਐਡਮਿਸ਼ਨ ਕਰਾਈ ਜਾਂਦੀ ਆ। ਜਦੋਂ ਤੱਕ ਇਹਨਾਂ ਨੇ ਸਾਰੀਆਂ ਚੀਜ਼ਾਂ ਠੀਕ ਕਰਨੀਆਂ, ਕੋਈ ਜਾਂਚ ਪੜਤਾਲ ਕਰਨਗੇ, ਕੋਈ ਹੋਰ ਆਪਣਾ ਪੈਂਤੜਾ ਵਰਤਣਗੇ, ਉਦੋਂ ਤੱਕ ਐਡਮਿਸ਼ਨਾਂ ਸ਼ੁਰੂ ਹੋ ਚੁੱਕੀਆਂ ਹੋਣਗੀਆਂ ਤੇ ਉਹ ਬੱਚੇ ਆ ਜਿਹੜੇ ਉਹ ਐਡਮਿਸ਼ਨਾਂ ਤੋਂ ਵਿਰਵੇ ਰਹਿ ਜਾਣਗੇ, ਵਾਂਝੇ ਰਹਿ ਜਾਣਗੇ। ਯਾਨੀ ਉਹਨਾਂ ਦਾ ਭਵਿੱਖ ਇਹਨਾਂ ਨੇ ਦਾਅ ਤੇ ਲਾ ਦਿੱਤਾ, ਜਿਨ੍ਹਾਂ ਦਾ ਕਸੂਰ ਕੋਈ ਨਹੀਂ। ਔਰ CBSE ਜਿਹੜੀ ਕਿ ਇਸ ਇੰਡੀਆ ਦੇ ਵਿੱਚ ਜੇ ਕਹੀਏ ਤਾਂ ਸਿੱਖਿਆ ਦੇ ਮਾਮਲੇ 'ਚ ਇੱਕ ਮੋਹਰੀ ਸੰਸਥਾ ਹੈ, ਉਹ ਲਗਾਤਾਰ ਆਪਣਾ ਅਕਸ ਦਬਾ ਰਹੀ ਹੈ। ਆ ਪਿੱਛੇ ਜੇ ਤੁਸੀਂ ਪੇਪਰ ਲੀਕ ਵਾਲਾ ਮਾਮਲਾ ਦੇਖਿਆ, ਕਿੱਡੇ ਵੱਡੇ ਪੱਧਰ ਤੇ ਪੂਰੇ ਮੁਲਕ 'ਚ ਰੌਲਾ ਪਿਆ ਸੀਗਾ। ਤਾਂ CBSE ਨੂੰ ਥੋੜਾ ਜਿਹਾ ਆਪਣੇ ਆਪ ਨੂੰ ਸੁਧਾਰ ਕੇ ਚੱਲਣਾ ਚਾਹੀਦਾ, ਨਹੀਂ ਤੇ ਜਿੱਥੇ ਦੂਸਰੀਆਂ ਸੰਸਥਾਵਾਂ ਦਾ ਬੇੜਾ ਗਰਕ ਹੋਇਆ, ਇਸ ਸੂਚੀ ਦੇ ਵਿੱਚ ਇਹਦਾ ਵੀ ਨਾਂ ਲਿਖਿਆ ਜਾਣਾ। ਪਰ ਜੋ ਹੋਇਆ ਇਹਨਾਂ ਬੱਚਿਆਂ ਲਈ ਮੇਰੇ ਖਿਆਲ ਦੇ ਨਾਲ ਇਹ ਸਮਾਂ ਹੈ ਜਿਹੜਾ ਉਹ ਇੱਕ ਵਾਰੀ ਫੇਰ ਦੁਖਦਾਇਕ ਆ, ਕਿਉਂਕਿ ਪੇਪਰ ਲੀਕ ਮਾਮਲੇ ਦੇ ਵਿੱਚ ਵੀ ਇਹਨਾਂ ਬੱਚਿਆਂ ਨੂੰ ਬਹੁਤ ਦੁੱਖ ਝੱਲਣਾ ਪਿਆ ਸੀ। ਬਾਅਦ ਦੇ ਵਿੱਚ ਇਹ ਕਿਹਾ ਗਿਆ ਕਿ ਚਲੋ ਪੇਪਰ ਜਿਹੜਾ ਦੇ ਦਿੱਤਾ ਉਹ ਪੇਪਰ ਮੰਨਿਆ ਜਾਊਗਾ, ਚਾਹੇ ਕਿਸੇ ਨੇ ਲੀਕ ਵੇਖ ਕੇ ਕੀਤਾ ਤੇ ਚਾਹੇ ਜਿੱਦਾਂ ਮਰਜ਼ੀ ਕੀਤਾ। ਪਰ ਆਹ ਜਿਹੜੀ ਹੁਣ ਇਹਨਾਂ ਬੱਚਿਆਂ ਦੇ ਸਿਰ ਤੇ ਆਫਤ ਆ ਗਈ ਹੈ, ਇਹ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ 'ਚ ਇਹਨਾਂ ਲਈ ਮਾਨਸਿਕ ਤੌਰ ਤੇ ਇੱਕ ਹੋਰ ਪੀੜਾ ਸਾਬਤ ਹੋਏਗੀ। ਬਿਲਕੁਲ ਜੀ, ਲੋਕਾਂ ਦੇ ਬੱਚਿਆਂ ਨਾਲ ਇਹਨਾਂ ਨੂੰ ਕੀ, ਇਹਨਾਂ ਦੇ ਬੱਚੇ ਤਾਂ ਸੇਫ ਪੜ੍ਹ ਰਹੇ ਆ, ਕੋਈ ਬਾਹਰ ਪੜ੍ਹ ਰਿਹਾ, ਕੋਈ ਦੂਸਰੇ ਸਕੂਲਾਂ 'ਚ ਪੜ੍ਹ ਰਿਹਾ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ। ਅਤੇ ਸਰੋਤੇ ਸਨ ਮਿੰਟੂ ਗੁਰਸਰੀਆ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।